अस्सलाम वालेकुम। ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਹੁਣ ਤੱਕ ਕ੍ਰਿਕਟ ਖੇਡ ਦੇ ਇਤਿਹਾਸ ਵਿੱਚ ਜਿੰਨੇ ਵੀ ਟਾਕਰੇ ਹੁੰਦੇ ਆਏ ਨੇ ਉਹਨਾਂ ਵਿੱਚੋਂ ਦੋ ਜੱਥੇ ਇੰਜ ਦੇ ਵੀ ਨੇ ਜਿਨ੍ਹਾਂ ਦਾ ਟਾਕਰਾ ਉਹ ਮੁਲਕ ਵੀ ਬੜੇ ਚਾਅ ਨਾਲ ਵੇਖਦੇ ਨੇ, ਜਿਨ੍ਹਾਂ ਦੇ ਆਪਣੇ ਮੁਲਕ ਵਿੱਚ ਕ੍ਰਿਕਟ ਖੇਡੀ ਵੀ ਨਹੀਂ ਜਾਂਦੀ। ਜਿਹੜਾ ਜੋਸ਼ ਤੇ ਲੂ ਕੰਡੇ ਖੜੇ ਕਰ ਦੇਣ ਵਾਲਾ ਜੋੜ ਪਾਕਿਸਤਾਨ ਤੇ ਭਾਰਤੀ ਜੱਥਿਆਂ ਵਿਚਾਲੇ ਪੈਂਦਾ ਏ, ਉਂਝ ਦਾ ਮੁਕਾਬਲਾ ਘੱਟ ਹੀ ਨਜ਼ਰੀ ਆਉਂਦਾ ਏ। 15 ਵਰਿਆਂ ਮਗਰੋਂ ਪਾਕਿਸਤਾਨ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਅੱਜ ਦਾ ਜੋੜ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗ ਤੋਂ ਘੱਟ ਨਹੀਂ ਸੀ ਸਮਝਿਆ ਜਾ ਰਿਹਾ। ਅੱਜ ਦੁਪਹਿਰੀ ਸ਼ੁਰੂ ਹੋਣ ਵਾਲੇ ਜੋੜ ਦਾ ਟਾਸ ਭਾਰਤ ਦੇ ਨਾਮ ਰਿਹਾ। ਭਾਰਤੀ ਜੱਥੇ ਨੇ ਵਾਰੀ ਪਹਿਲਾਂ ਲੈਣ ਦਾ ਫੈਸਲਾ ਕੀਤਾ। ਭਾਰਤੀ ਜੱਥੇ ਦੇ ਕਪਤਾਨ ਰੋਹਿਤ ਸ਼ਰਮਾ ਨੇ 11 ਦੌੜਾਂ ਬਣਾਈਆਂ, ਜਿਨ੍ਹਾਂ ਨੂੰ ਸ਼ਹੀਨ ਅਫਰੀਦੀ ਨੇ ਖੇਨੂ ਨਾਲ ਵਿਕਟਾਂ ਪੁੱਟ ਕੇ ਤੇ ਆਪਣੇ ਸੰਗੀਆਂ ਵੱਲ ਮੋੜ ਦਿੱਤਾ। ਦੂਜਾ ਕਿਲਾ ਜਿਹੜਾ ਵਿਰਾਟ ਕੋਹਲੀ ਦਾ ਸੀ ਉਹ ਵੀ ਸ਼ਹੀਨ ਅਫਰੀਦੀ ਨੇ ਪੁੱਟਿਆ। ਕੋਹਲੀ ਨੂੰ 4 ਤੋਂ ਵੱਧ ਇੱਕ ਦੌੜ ਵੀ ਨਾ ਬਣਾਉਣ ਦਿੱਤੀ ਗਈ। ਤੀਜਾ ਕਿਲਾ ਸ਼ਰਿਆਸ ਜਿਨ੍ਹਾਂ 14 ਦੌੜਾਂ ਬਣਾਈਆਂ ਤੇ ਹਾਰਿਸ ਰਾਊ ਦੇ ਖੇਨੂ ਨੂੰ ਖੇਡਦੇ ਹੋਇਆ ਟੱਲਾ ਮਾਰਿਆ ਤੇ ਖੇਨੂ ਫਖਰ ਜ਼ਮਾਨ ਦੇ ਹੱਥਾਂ ਵਿੱਚ ਪੱਕੇ ਹੋਏ ਫਲ ਵਾਂਗੂ ਆਂਡ ਗਿਆ। ਸ਼ੁਭਮਾਨ ਗਿੱਲ ਦਾ ਸ਼ਿਕਾਰ ਹਾਰਿਸ ਰਾਊਫ ਨੇ ਕੀਤਾ, ਜਿਨ੍ਹਾਂ 10 ਦੌੜਾਂ ਬਣਾਈਆਂ। ਵਿਕਟ ਕੀਪਰ ਇਸ਼ਾਨ ਕਿਸ਼ਨ 82 ਦੌੜਾਂ ਖਿੱਚਣ ਵਿੱਚ ਕਾਮਯਾਬ ਰਹੇ। ਉਹਨਾਂ ਹਾਰਿਸ ਰਾਊਫ ਦੇ ਖੇਨੂ ਨੂੰ ਖੇਡਿਆ ਤੇ ਬਾਬਰ ਆਜ਼ਮ ਨੇ ਖੇਨੂ ਝੜਪ ਲਿਆ। ਅਗਲਾ ਖਿਡਾਰੀ ਹਰਦੀਕ ਪਾਂਡਿਆ ਸੀ ਜੋ ਸੰਗੀਆਂ ਸੰਗ ਜਾ ਕੇ ਬਹਿ ਗਿਆ। ਪਾਂਡਿਆ ਨੇ ਵਾਹਵਾ ਸਾਰੀਆਂ ਦੌੜਾਂ ਬਣਾਈਆਂ, ਜਿਨ੍ਹਾਂ ਦੀ ਦੌੜਾਂ ਦੀ ਗਿਣਤੀ 87 ਤਾੜੀ ਏਪੜ ਗਈ ਸੀ। ਹਰਦੀਕ ਪਾਂਡਿਆ ਦਾ ਖੇਡਿਆ ਖੇਨੂ ਆਗਾ ਸਲਮਾਨ ਨੇ ਝੜਪ ਲਿਆ ਤੇ ਵਿਕਟ ਸ਼ਹੀਨ ਅਫਰੀਦੀ ਨੇ ਆਪਣੇ ਖਾਤੇ ਵਿੱਚ ਲਿਖਵਾਈ। ਰਵਿੰਦਰਾ ਜਡੇਜਾ ਦਾ ਵੀ ਛੇਤੀ ਦਿਲ ਉਧਰ ਗਿਆ। 14 ਦੌੜਾਂ ਬਣਾ ਕੇ ਤੇ ਉਹ ਵੀ ਆਪਣੇ ਬੇਲੀਆਂ ਵੱਲ ਦੌੜ ਗਏ। ਉਹਨਾਂ ਦਾ ਖੇਡਿਆ ਖੇਨੂ ਰਜ਼ਵਾਨ ਦੇ ਹੱਥੀ ਆ ਡਿੱਗਿਆ। ਜਡੇਜਾ ਨੂੰ ਪਿਛਾਂ ਪਰਤਾਨ ਦਾ ਸਿਰ ਵੀ ਸ਼ਹੀਨ ਅਫਰੀਦੀ ਦੇ ਸਿਰ ਉਤੇ ਸੱਜ ਗਿਆ। ਸ਼ਰਦਲ ਠਾਕਰ ਦੀ ਠਾਕਰੀ ਬੱਲੇਬਾਜ਼ੀ ਵਿੱਚ ਭੋਰਾ ਨਾ ਚੱਲ ਸਕੀ, 3 ਦੌੜਾਂ ਹੀ ਬਣਾ ਸਕੇ ਤੇ ਨਸੀਮ ਸ਼ਾਹ ਦੇ ਸੁੱਟੇ ਹੋਏ ਖੇਨੂ ਨੂੰ ਚੁੱਕ ਕੇ ਮੈਦਾਨੋਂ ਬਾਹਰ ਸੁੱਟਣ ਦੇ ਚਾਅ ਵਿੱਚ ਖੇਨੂ ਸ਼ਦਾਬ ਦੇ ਹੱਥਾਂ ਵਿੱਚ ਤੇ ਆਪ ਮੈਦਾਨੋਂ ਬਾਹਰ। ਕੁਲਦੀਪ ਯਾਦਵ ਨਾਲ ਵੀ ਕੁਝ ਇੰਜ ਹੀ ਹੋਇਆ ਜੋ ਪਿਛਲੇ ਖਿਡਾਰੀ ਨਾਲ ਵਾਪਰਿਆ। 4 ਦੌੜਾਂ ਬਣਾ ਕੇ ਤੇ ਨਸੀਮ ਸ਼ਾਹ ਦਾ ਸ਼ਿਕਾਰ ਬਣੇ। ਉਹਨਾਂ ਦਾ ਖੇਨੂ ਵੀ ਰਜ਼ਵਾਨ ਨੇ ਝੜਪਿਆ। ਭਾਰਤੀ ਜੱਥੇ ਦੇ ਆਖਰੀ ਖਿਡਾਰੀ ਜਿਨ੍ਹਾਂ ਨੂੰ ਪਿਛਲੇ 3 ਖਿਡਾਰੀਆਂ ਨਾਲ ਮਾਸਾ ਵੱਧ ਸਮਾਂ ਲੱਭਿਆ, 16 ਦੌੜਾਂ ਬਣਾ ਕੇ ਤੇ ਨਸੀਮ ਸ਼ਾਹ ਦੇ ਸਿਰੇ ਚੜੇ। ਆਗਾ ਸਲਮਾਨ ਦੇ ਹੱਥੀਂ ਉੱਡਦਾ ਖੇਨੂ ਫੜਾ ਬੈਠੇ। ਸਰਾਜ ਨਾਮ ਦੇ ਖਿਡਾਰੀ ਆਖਰੀ ਦਮ ਤੱਕ ਖਲੋਤੇ ਰਹੇ। ਉਹਨਾਂ ਇੱਕ ਖੇਨੂ ਖੇਡ ਕੇ ਤੇ ਇੱਕ ਹੀ ਦੌੜ ਬਣਾਈ। ਇੰਜ ਕਰਕੇ ਭਾਰਤ ਦਾ ਸਾਰਾ ਜੱਥਾ 48.5 ਓਵਰ ਖੇਡ ਕੇ 266 ਦੌੜਾਂ ਬਣਾ ਕੇ ਤੇ ਦੌੜ ਗਿਆ। ਪਾਕਿਸਤਾਨੀ ਜੱਥੇ ਦੇ ਖੇਨੂਬਾਜ਼ਾਂ ਚੋਂ ਸ਼ਹੀਨ ਅਫਰੀਦੀ ਨੇ 4 ਖਿਡਾਰੀਆਂ ਨੂੰ ਵਾਪਸੀ ਦਾ ਰਾਹ ਵਿਖਾਇਆ। ਨਸੀਮ ਸ਼ਾਹ ਤੇ ਹਾਰਿਸ ਰਾਊਫ ਨੇ 3 ਭਾਰਤੀ ਸੂਰਮੇ ਕੁਰਸੀਆਂ ਉੱਤੇ ਮੁੜ ਬਿਠਾਏ ਅਤੇ ਜਦੋਂ ਪਾਕਿਸਤਾਨੀ ਜੱਥੇ ਦੀ ਬੱਲੇਬਾਜ਼ੀ ਦੀ ਵਾਰੀ ਆਈ ਤੇ ਅੱਲਾ ਦੀ ਰਹਿਮਤ ਹੋ ਗਈ। ਪ੍ਰਬੰਧਕਾਂ ਵੱਲੋਂ ਪਾਕਿਸਤਾਨ ਦੇ ਵਕਤ ਦੇ ਮੁਤਾਬਕ 10 ਵਜੇ ਐਲਾਨਿਆ ਗਿਆ ਕਿ ਇਹ ਮੁਕਾਬਲਾ ਬਰਾਬਰ ਹੋ ਗਿਆ ਹੈ। ਇਹ ਦੋਵੇਂ ਧਿਰਾਂ ਨੂੰ ਇੱਕ ਪੁਆਇੰਟ ਦਿੱਤਾ ਜਾਂਦਾ ਹੈ।